ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 9 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੇਣਾ 415 909 0503। ਕੁਲਵੰਤ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ, ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਰਾਨ ਦੇ ਵਿੱਚ ਸਟੇਟ ਆਫ ਹਾਰਮੋਜ਼ ਜੋ ਆ ਉਹ ਹਜੇ ਵੀ ਸ਼ਟ ਡਾਊਨ ਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਜੋ ਇਰਾਨ ਵਾਲੇ ਟੋਲ ਟੈਕਸ ਲਾ ਰਹੇ ਉਹਨਾਂ ਨੂੰ ਉਹ ਇਮੀਡੀਏਟਲੀ ਬੰਦ ਕੀਤਾ ਜਾਵੇ। ਬਹੁਤ ਹੀ ਛੋਟੀ ਜਿਹੀ ਜਿਹੜੀ ਆ ਵਾਟਰਵੇ ਜੋ ਆਫ ਇਰਾਨ ਦਾ ਸਦਰਨ ਕੋਸਟ ਦੇ ਵਿੱਚ ਹੈਗੀ ਆ ਤੇ ਗਲੋਬਲ ਇਕਨੋਮੀ ਦੇ ਉੱਤੇ ਬਹੁਤ ਵੱਡਾ ਇਹਦਾ ਅਸਰ ਆ। 20% ਤੇਲ ਉੱਥੋਂ ਦੀ ਲੰਘਣਾ ਆ। ਸੋ ਉਹਨਾਂ ਨੇ ਸ਼ਟ ਡਾਊਨ ਕਰ ਰੱਖੀ ਹੈਗੀ ਆ ਤੇ ਕਹਿੰਦੇ ਵੀ ਰਿਪੋਰਟਸ ਇਹ ਆ ਰਹੀਆਂ ਵੀ ਇਰਾਨ ਵਾਲੇ ਫੀਸ ਟੈਂਕਰਸ ਨੂੰ ਚਾਰਜ ਕਰ ਰਹੇ ਆ ਜਿਨ੍ਹਾਂ ਨੇ ਉੱਥੋਂ ਲੰਘਣਾ ਹੈਗਾ ਆ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕੀਤਾ ਹੈਗਾ। ਫਾਈਨੈਂਸ਼ੀਅਲ ਟਾਈਮਜ਼ ਨੇ ਵੀ ਰਿਪੋਰਟ ਕੀਤਾ ਹੈ ਕਿ ਇਰਾਨ ਡਿਮਾਂਡ ਕਰ ਰਿਹਾ ਵੀ ਸਾਡੇ ਰਾਈਟਸ ਹੈਗੇ ਆ ਟੂ ਟੋਲ ਸ਼ਿਪਸ ਪਾਸਿੰਗ ਥਰੂ ਦਾ ਸਟ੍ਰੇਟ $1 ਪਰ ਬੈਰਲ ਆਫ ਆਇਲ ਅਬਰੋਡ ਪੇਡ ਇਨ ਕ੍ਰਿਪਟੋ ਕਰੰਸੀ। ਸੋ ਕ੍ਰਿਪਟੋ ਕਰੰਸੀ ਦੇ ਵਿੱਚ ਉਹ ਕਹਿੰਦੇ ਸਾਨੂੰ ਪੈਸੇ ਦਿਓ ਤੇ $1 ਪਰ ਬੈਰਲ ਦੇ ਹਿਸਾਬ ਦੇ ਨਾਲ ਜਿਹੜਾ ਆ ਅਸੀਂ ਚਾਰਜ ਕਰਾਂਗੇ। ਟਰੰਪ ਉਹਨਾਂ ਨੇ ਬਾਅਦ ਦੇ ਵਿੱਚ ਇਹ ਕਿਹਾ ਵੀ ਇਰਾਨ ਵਾਲੇ ਬਹੁਤ ਮਾੜੀ ਜੌਬ ਕਰ ਰਹੇ ਆ, ਡਿਸਆਨਰੇਬਲ ਹੈਗੇ ਆ ਤੇ ਕੁਛ ਨੂੰ ਲੰਘਣ ਦੇ ਰਿਹਾ ਕੁਛ ਨੂੰ ਨਹੀਂ ਲੰਘਣ ਦੇ ਰਿਹਾ। ਇਹ ਜਿਹੜਾ ਐਗਰੀਮੈਂਟ ਸੀ ਇਹ ਸਾਡਾ ਉਸ ਦੇ ਉਲਟ ਹੈਗਾ ਆ। ਤੇ US ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਟੇਟ ਆ ਕਾਫੀ ਚੌੜੀ ਹੈਗੀ ਆ। ਐਟ ਦਾ ਸੇਮ ਟਾਈਮ ਜਿਹੜੇ ਸ਼ਿਪ ਆ ਉਹ ਮੂਵ ਨਹੀਂ ਹੋ ਰਹੇ ਹੈਗੇ। ਸੁਲਤਾਨ ਅਲ ਜਾਬਰ ਜੋ ਹੈਡ ਹੈਗਾ ਆ ਆਬੂ ਧਾਬੀ ਨੈਸ਼ਨਲ ਆਇਲ ਕੰਪਨੀ ਦਾ, ਉਹਨਾਂ ਨੇ ਲਿੰਕਡਇਨ ਤੇ ਪਾਇਆ ਤੇ ਕਹਿੰਦੇ ਵੀ ਇਹ ਕਲੈਰਿਟੀ ਹੋਣੀ ਚਾਹੀਦੀ ਆ। ਐਕਸੈਸ ਸਾਡਾ ਜਿਹੜਾ ਰੀਸਟ੍ਰਿਕਟ ਕੀਤਾ ਗਿਆ ਹੈਗਾ ਆ। ਕਹਿੰਦੇ 100 ਦੇ ਹਿਸਾਬ ਨਾਲ ਜਿਹੜੇ ਟੈਂਕਰ ਆ ਜਿਹੜੇ ਤੇਲ ਲੈ ਕੇ ਉੱਥੇ ਖੜੇ ਹੈਗੇ ਆ ਉਹ ਵੇਟ ਕਰ ਰਹੇ ਹੈਗੇ ਵੀ ਕਿਸ ਤਰ੍ਹਾਂ ਉੱਥੋਂ ਲੰਘਣਾ ਹੈ। ਇਹ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈਗੀ ਆ। ਉਹਨਾਂ ਦੇ ਆਪਰੇਟਰਸ ਤੇ ਕੈਪਟਨਸ ਉਹ ਅਨਕਲੀਅਰ ਆ ਵੀ ਅਸੀਂ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ। 20,000 ਦੇ ਕਰੀਬ ਜਿਹੜੇ ਮਰੀਨਸ ਆ ਉਹ ਕਹਿੰਦੇ ਭਈ ਅਸੈਂਸ਼ਲੀ ਸਟੈਂਡਰਡ ਇਨ ਪਰਸ਼ੀਅਨ ਗਲਫ ਇਸ ਕ੍ਰਾਈਸਿਸ ਦੇ ਸੰਬੰਧ ਦੇ ਵਿੱਚ। ਸੋ ਉਹਨਾਂ ਨੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਮੀਡੀਏਟਲੀ ਖੋਲਣੀ ਚਾਹੀਦੀ ਹੈਗੀ ਆ। ਤੇ ਦੂਸਰੇ ਪਾਸੇ ਜੋ ਗੱਲਬਾਤ ਆ ਉਹ ਇਸਲਾਮਾਬਾਦ ਦੇ ਵਿੱਚ ਹੋਣ ਜਾ ਰਹੀ ਆ। ਪਹਿਲਾਂ ਫਰਾਈਡੇ ਕਹਿੰਦੇ ਸੀ, ਹੁਣ ਕਹਿੰਦੇ ਵੀ ਸੈਚਰਡੇ ਨੂੰ ਜਿਹੜੀ ਆ ਇਰਾਨ ਦੇ ਲੀਡਰਸ ਤੇ ਇਧਰੋਂ ਸਾਡੇ ਵਾਈਸ ਪ੍ਰੈਜ਼ੀਡੈਂਟ ਸਟੀਵ ਵਿਟਕੌਫ ਟਰੰਪ ਉਹਨਾਂ ਦਾ ਜਵਾਈ ਇਹ ਜਿਹੜੀ ਆ ਗੱਲਬਾਤ ਪਾਕਿਸਤਾਨ ਦੇ ਵਿੱਚ ਕਰਨਗੇ। ਜੀ, ਪਾਕਿਸਤਾਨ ਦੀ ਜਿਹੜੀ 에ਅਰ ਫੋਰਸ ਆ ਉਹਨਾਂ ਨੇ ਜਿਹੜੇ ਇਰਾਨ ਤੋਂ ਆ ਰਿਹਾ ਵਫਦ ਸੀ ਉਹਨਾਂ ਨੂੰ 에ਅਰ ਸਪੇਸ ਦੇ ਵਿੱਚ ਮਦਦ ਦਿੱਤੀ, ਸਿਕਿਉਰਿਟੀ ਜਿਹੜੀ ਉਹ ਦਿੱਤੀ ਆ। ਸੋ ਇਸਲਾਮਾਬਾਦ ਦੇ E9 ਆਈ ਥਿੰਕ ਜਿਹੜਾ ਹੈਗਾ ਆ ਉੱਥੇ ਇਹਨਾਂ ਦੀ ਮੀਟਿੰਗ ਜਿਹੜੀ ਹੋਊਗੀ। JD ਵੈਂਸ ਤੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਸਾਰੇ ਜਾਣੇ ਉਧਰ ਨੂੰ ਜਾ ਰਹੇ ਹੈਗੇ ਆ। ਸੋ ਦੇਖਦੇ ਹਾਂ ਵੀ ਆਉਂਦੇ ਦਿਨਾਂ 'ਚ ਕੀ ਗੱਲ ਹੋਊਗੀ। ਸੋ 10 ਪੁਆਇੰਟ ਅਸਲ 'ਚ ਹੈ ਕਿਹੜੇ ਆ, ਮੈਨੂੰ ਲੱਗਦਾ ਕੱਲ ਦੀ ਜਾਂ ਕੱਲ ਪਰਸੋਂ ਜਿੱਦਣ ਵੀ ਇਹਨਾਂ ਦੀ ਆਪਸ 'ਚ ਗੱਲਬਾਤ ਹੁੰਦੀ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਇਸ ਟਾਈਮ ਇਹ ਜਿਹੜੀ ਸੀਜ਼ਫਾਇਰ ਹੈ ਬੜੀ ਫਰੈਜਾਈਲ ਜਿਹੜੀ ਚੱਲ ਰਹੀ ਹੈ, ਕਿਸੇ ਵੀ ਟਾਈਮ ਟੁੱਟਣ ਦਾ ਇਹਦਾ ਖਤਰਾ ਬਣਿਆ ਪਿਆ। ਖਾਸ ਕਰਕੇ ਹਰਜੋਤ ਸਿੰਘ ਜੀ ਇਸ ਕਰਕੇ ਕਿਉਂਕਿ ਲੈਬਨਾਨ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਇਜ਼ਰਾਈਲ ਵਾਲਿਆਂ ਦੀ ਬੰਬਾਰਡਮੈਂਟ ਲਗਾਤਾਰ ਜਾਰੀ ਹੈਗੀ ਆ। ਅੱਜ ਇਹ US ਦੇ ਜਿਹੜੇ ਸੋਰਸਿਸ ਆ ਉਹ ਦੱਸ ਰਹੇ ਆ ਵੀ US ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਗੱਲਬਾਤ ਨੂੰ ਉਹ ਹੋਸਟ ਕਰਨ ਜਾ ਰਹੇ ਹੈਗੇ ਆ। ਸੋ ਇਜ਼ਰਾਈਲ ਨੇ ਜਿਹੜੀ ਆ ਜਿੱਦਾਂ ਦੱਸਿਆ
ਵੀ ਹਜ਼ਬੁੱਲਾ ਨੂੰ ਡੀਮਿਲਟਰਾਈਜ਼ ਜਾਂ ਡਿਸਆਰਮ ਕਰਨ ਦੇ ਲਈ ਮੰਗਾਂ ਜਿਹੜੀਆਂ ਉਹ ਰੱਖੀਆਂ ਆ, ਉਹਨਾਂ ਨੇ ਲਬਨਾਨ ਦੇ ਉੱਤੇ ਲਗਾਤਾਰ ਹਮਲੇ ਜਿਹੜੇ ਉਹ ਜਾਰੀ ਰੱਖੇ ਹੈਗੇ ਆ। ਸੋ ਹੁਣ ਦੇਖਦੇ ਆ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਪਰ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਆ, ਉਹਨਾਂ ਨੇ ਡਿਸਪਿਊਟ ਕੀਤਾ ਈਰਾਨ ਦੀ ਉਸ ਗੱਲ ਨੂੰ ਵੀ ਜਿਹੜਾ ਲੈਬਨਾਨ ਦਾ ਕੌਨਫਲਿਕਟ ਆ ਉਹ ਵੀ ਸੀਜ਼ ਫਾਇਰ ਦਾ ਹਿੱਸਾ ਆ, ਉਹ ਇਸ ਤਰੀਕੇ ਦੇ ਨਾਲ ਨਹੀਂ ਮੰਨਦੇ। ਪਰ ਅੱਜ ਕੁੱਲ ਮਿਲਾ ਕੇ ਜਿਹੜੀਆਂ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚੋਂ ਬੁੱਧਵਾਰ ਤੇ ਵੀਰਵਾਰ ਦੇ ਵਿੱਚ 12 ਸ਼ਿਪਸ ਹੀ ਜਿਹੜੀਆਂ ਉਹ ਲੰਘੀਆਂ ਆ, ਆਲਦੋ ਸੀਜ਼ ਫਾਇਰ ਜਿਹੜਾ ਉਹ ਹੋਇਆ ਆ, ਤੇ ਪਰ ਬਹੁਤ ਘੱਟ ਅਜੇ ਸ਼ਿਪਸ ਜਿਹੜੀਆਂ ਉਹ ਲੰਘਣੀਆਂ ਸ਼ੁਰੂ ਹੋਈਆਂ ਨੇ। ਉਸ ਤੋਂ ਬਾਅਦ ਦੇ ਵਿੱਚ ਈਰਾਨ ਵਾਲੇ ਕਹਿ ਰਹੇ ਆ ਵੀ ਅਸੀਂ ਕੋਈ ਵੀ ਮਿਜ਼ਾਈਲ ਜਿਹੜੀ ਆ ਉਹ ਨਹੀਂ ਦਾਗੀ ਹੈਗੀ, ਨਾ ਹੀ ਜਿਹੜਾ ਅਮਰੀਕਾ ਦੇ ਦੁਆਰਾ ਉਹਨਾਂ ਦੇ ਉੱਤੇ ਕੋਈ 에ਅਰ ਸਟ੍ਰਾਈਕ ਜਾਂ ਇਜ਼ਰਾਈਲ ਦੁਆਰਾ ਈਰਾਨ ਦੇ ਉੱਤੇ ਕੀਤੀ ਗਈ ਆ, ਪਰ ਲੈਬਨਾਨ ਦੇ ਵਿੱਚ ਲਗਾਤਾਰ ਚੱਲ ਰਹੀ ਆ। ਆਇਤੁੱਲਾ ਮੋਤਜਬਾ ਜਿਹੜੀ ਖਾਮੇਨਈ ਆ, ਉਹਨੇ ਇੱਕ ਰਿਟਨ ਮੈਸੇਜ ਜਿਹੜਾ ਹੁਣ ਲਿਖਿਆ ਆ, ਤੇ ਜਿਸ ਦੇ ਵਿੱਚ ਉਹ ਇਹ ਦਾਅਵਾ ਕਰ ਰਿਹਾ ਵੀ ਈਰਾਨ ਵਾਰ ਨਹੀਂ ਚਾਹੁੰਦਾ ਯੂਐਸ ਤੇ ਇਜ਼ਰਾਈਲ ਦੇ ਨਾਲ, ਪਰ ਕਹਿੰਦੇ ਵੀ ਉਹ ਪ੍ਰੋਟੈਕਟ ਕਰੂਗਾ ਆਪਣੇ ਜਿਹੜੇ ਰਾਈਟਸ ਆ, ਹੱਕਾਂ ਨੂੰ ਐਜ਼ ਏ ਨੇਸ਼ਨ। ਸੋ ਕਹਿੰਦੇ ਵੀ ਨਾ ਅਸੀਂ ਵਾਰ ਚਾਹੁੰਦੇ ਆ ਤੇ ਨਾ ਹੀ ਅਸੀਂ ਇਸ ਨੂੰ ਜਿਹੜਾ ਕਹਿ ਲਓ ਵੀ ਮੁੱਲ ਦੀ ਲੜਾਈ ਲੈਣ ਨੂੰ ਰਾਜੀ ਜਿਹੜੇ ਉਹ ਹੈਗੇ ਆ। ਸੋ ਰਿਟਨ ਮੈਸੇਜ ਸੀ, ਆਪ ਖੁਦ ਤਾਂ ਅਜੇ ਤੱਕ ਸਾਹਮਣੇ ਨਹੀਂ ਆਏ ਟੀਵੀ ਦੇ ਜਾਂ ਪਬਲਿਕ ਦੇ। ਉਹਨਾਂ ਦੇ ਜਿਹੜੀ ਇਹ ਸਟੇਟਮੈਂਟ ਆ ਉਸ ਨੂੰ ਇਹਨਾਂ ਦੇ ਸਟੇਟ ਟੀਵੀ ਦੇ ਉੱਤੇ ਪੜ੍ਹਿਆ ਜਿਹੜਾ ਉਹ ਗਿਆ ਸੀਗਾ। ਸੋ ਹੋਪਫੁਲੀ ਹਰਜੋਤ ਸਿੰਘ ਜੀ, ਜਦੋਂ ਹੁਣ ਜੇਡੀ ਵੈਂਸ ਤੇ ਉਧਰੋਂ ਈਰਾਨ ਵਾਲਿਆਂ ਦੀ ਆਪਸ 'ਚ ਗੱਲਬਾਤ ਹੁੰਦੀ ਆ ਤੇ ਇਹ ਜਿਹੜੀ ਸੀਜ਼ ਫਾਇਰ ਆ ਐਂਡ ਆਫ ਵਾਰ ਵੱਲ ਨੂੰ ਇਵੈਂਚੁਅਲੀ ਵੱਧ ਸਕੇ। ਅਗਲੀ ਖਬਰ 'ਤੇ ਚੱਲੀਏ। ਮਨਾਲੀਆ ਟਰੰਪ, ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਵਾਈਫ ਆ, ਉਹਨਾਂ ਨੇ ਇਹ ਕਿਹਾ ਆ ਵੀ ਮੇਰਾ ਕੋਈ ਵੀ ਜਿਹੜਾ ਐਪਸਟੀਨ ਫਾਈਲਸ ਦੇ ਨਾਲ ਜਾਂ ਐਪਸਟੀਨ ਦੇ ਨਾਲ ਕਿਸੇ ਤਰ੍ਹਾਂ ਦਾ ਰਿਲੇਸ਼ਨਸ਼ਿਪ ਨਹੀਂ ਰਿਹਾ ਹੈਗਾ, ਤੇ ਉਹਨਾਂ ਨੇ ਕਾਂਗਰਸ ਨੂੰ ਇਹ ਕਿਹਾ ਆ ਵੀ ਜਿਹੜੇ ਸਰਵਾਈਵਰਸ ਆ ਉਹਨਾਂ ਦੀ ਹੀਅਰਿੰਗ ਹੋਣੀ ਚਾਹੀਦੀ ਹੈਗੀ ਆ। 6 ਮਿੰਟ ਦੀ ਲਾਈਵ ਸਟ੍ਰੀਮ ਜਿਹੜੀ ਆ ਉਹਦੇ ਵਿੱਚ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ, ਤੇ ਫਸਟ ਟਾਈਮ ਉਹਨਾਂ ਨੇ ਕਿਹਾ ਵੀ ਜਸਟਿਸ ਡਿਪਾਰਟਮੈਂਟ ਨੂੰ ਸਾਰੀਆਂ ਹੀ ਐਪਸਟੀਨ ਦੇ ਜਿਹੜੇ ਰੈਕਰਡਸ ਆ ਉਹ ਰਿਲੀਜ਼ ਕਰਨੇ ਚਾਹੀਦੇ ਆ, ਤੇ ਜਿਹੜੇ ਸਰਵਾਈਵਰਸ ਆ ਉਹਨਾਂ ਦੀ ਹੀਅਰਿੰਗ ਯੂਐਸ ਕਾਂਗਰਸ ਦੇ ਸਾਹਮਣੇ ਹੋਣੀ ਚਾਹੀਦੀ ਆ, ਜਿਹੜੇ ਵਿਕਟਮਸ ਆ, ਤਾਂ ਕਿ ਉਹਨਾਂ ਨੂੰ ਜਿਹੜਾ ਆ ਇਨਸਾਫ ਆ ਉਹ ਮਿਲ ਸਕੇ। ਕਹਿੰਦੇ ਵੀ ਇਹ ਜਿਹੜੇ ਵਿਕਟਮਸ ਹੈਗੇ ਆ ਉਹਨਾਂ ਨੂੰ ਘੱਟੋ ਘੱਟ ਇਹ ਓਪਰਚੁਨਿਟੀ ਤਾਂ ਹੋਵੇ ਉਹ ਅੰਡਰ ਓਥ ਟੈਸਟੀਫਾਈ ਕਰ ਸਕਣ ਕਾਂਗਰਸ ਦੇ ਅੱਗੇ ਵੀ ਉਹਨਾਂ ਨਾਲ ਕੀ ਕੁਝ ਉੱਥੇ ਵਾਪਰਿਆ ਹੈਗਾ। ਡੈਮੋਕ੍ਰੇਟਸ ਜੋ ਹੈਗੇ ਆ ਟੌਪ ਦੇ ਔਨ ਹਾਊਸ ਓਵਰਸਾਈਟ ਕਮੇਟੀ ਦੇ ਵਿੱਚ ਰਿਪਰੈਜ਼ੈਂਟੇਟਿਵ ਰੋਬਰਟ ਗਰਸੀਆ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਕਿਹਾ ਵੀ ਇਹ ਫਸਟ ਲੇਡੀ ਦੇ ਰਿਮਾਰਕਸ ਬੜੇ ਪ੍ਰੈਟੀ ਸਟਨਿੰਗ ਹੈਗੇ ਆ, ਤੇ ਉਹ ਕਹਿ ਰਹੀ ਆ ਵੀ ਹੀਅਰਿੰਗ ਜੋ ਹੋਣੀ ਚਾਹੀਦੀ ਹੈ ਐਪਸਟੀਨ ਦੇ ਸਰਵਾਈਵਰਸ ਦੀ, ਤੇ ਕਹਿੰਦੇ ਵੀ ਅਸੀਂ ਤਾਂ ਮਹੀਨਿਆਂ ਤੋਂ ਇਹ ਮੰਗ ਰਹੇ ਹਾਂ ਤੇ ਸਾਨੂੰ ਇਹ ਜਿਹੜੀ ਹੀਅਰਿੰਗ ਨਹੀਂ ਕਰਨ ਦੇ ਰਿਹਾ ਹੈਗੇ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ MS ਨਾਓ ਨੂੰ ਇਹ ਦੱਸਿਆ ਵੀ ਮੈਨੂੰ ਕੋਈ ਪਤਾ ਨਹੀਂ ਹੈ ਜੋ ਐਪਸਟੀਨ ਫਾਈਲਸ ਆ, ਐਪਸਟੀਨ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਸੰਬੰਧ ਆ ਉਸ ਦੇ ਬਾਰੇ। ਸੋ ਅੱਜ ਫਸਟ ਲੇਡੀ ਨੇ ਇਹ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ। ਕਿਸੇ ਨੂੰ ਚੇਤਾ ਨਹੀਂ ਸੀ, ਅਚਨਚੇਤੇ ਜਿਹੜੀ ਇਹਨਾਂ ਦੀ ਲਾਈਵ ਸਟ੍ਰੀਮ ਆਈ ਹੈ 6 ਮਿੰਟ ਦੀ, ਇਹ ਜਿਹੜੀ ਵੀਡੀਓ ਸੀਗੀ, ਉਹਨਾਂ ਨੇ ਕਿਹਾ ਵੀ ਨਾ ਹੀ ਮੈਂ ਐਪਸਟਾਈਨ ਦੀ ਵਿਕਟਮ ਆ ਤੇ ਨਾ ਹੀ ਮੈਨੂੰ ਟਰੰਪ ਦੇ ਨਾਲ ਐਪਸਟੀਨ ਨੇ ਇੰਟਰੋਡਿਊਸ ਕਰਵਾਇਆ ਸੀ, ਨਾ ਹੀ ਮੈਂ ਮੈਕਸਵੈਲ ਨੂੰ ਜਿਹੜਾ ਉਹ ਜਾਣਦੀ ਆ। ਸੋ ਪਬਲਿਕ ਹੀਅਰਿੰਗ ਕਾਂਗਰਸ ਨੂੰ ਐਕਟ ਕਰਨ ਦੇ ਲਈ ਕਹਿਣਾ, ਇਹ ਬੜੇ ਅਚੰਭਾ ਜਿਹੜਾ ਇਸ ਟਾਈਮ ਜਿਹੜਾ ਉਹ ਹੋਇਆ ਆ, ਖਾਸ ਕਰਕੇ ਉਦੋਂ ਜਦੋਂ ਟਰੰਪ ਹੁਣੀ ਐਪਸਟੀਨ ਫਾਈਲਸ ਤੋਂ ਟੋਟਲੀ ਜਿਹੜਾ ਧਿਆਨ ਆ ਉਹ ਭਟਕਾ ਰਹੇ ਨੇ, ਉਹਨਾਂ ਦੇ ਸਾਥੀ ਜਿਹੜਾ ਉਹ ਧਿਆਨ ਭਟਕਾ ਰਹੇ ਨੇ। ਸਭ ਤੋਂ ਵੱਧ ਨਾਮ ਆਉਣ ਵਾਲਿਆਂ ਦੇ ਵਿੱਚੋਂ ਟਰੰਪ ਹੁਣਾਂ ਦਾ ਨਾਮ ਜਿਹੜੀਆਂ ਐਪਸਟੀਨ ਫਾਈਲਸ ਦੇ ਵਿੱਚ ਹੈਗਾ ਆ, ਹੈਵੀਲੀ ਰਿਡੈਕਟਡ ਆ। FBI ਸੌਰੀ ਜਿਹੜੇ DOJ ਨੇ ਇਸ ਦੇ ਵਿੱਚ ਜਿਹੜੀਆਂ ਹੁਣ ਤੱਕ ਡਾਕੂਮੈਂਟਸ ਜਾਰੀ ਜਿਹੜੇ ਉਹ ਕੀਤੇ ਆ। ਪੈਮ ਬੌਂਡੀ ਨੂੰ ਤਾਂ ਹਰਜੋਤ ਸਿੰਘ ਜੀ ਸੱਦਿਆ ਗਿਆ ਸੀਗਾ ਇੱਕ ਵਾਰੀ ਫੇਰ ਵੀ ਬੀਬਾ ਜੀ ਤੁਸੀਂ ਆਓ ਤੇ ਆ ਕੇ ਸਵਾਲਾਂ ਦੇ ਜਵਾਬ ਦਿਓ, ਤੇ ਕਹਿੰਦੇ ਹੁਣ ਉਹਨੇ ਆਉਣਾ ਹੀ ਨਹੀਂ ਹੈਗਾ ਇਸ ਕਮੇਟੀ ਦੇ ਜਿਹੜੇ ਉਹ ਸਾਹਮਣੇ, ਕਿਉਂਕਿ ਇਸ ਨੂੰ ਹੁਣ ਫਾਇਰ ਕਰ ਦਿੱਤਾ ਜਿਹੜਾ ਉਹ ਸੀਗਾ। ਸੋ ਐਪਸਟੀਨ ਇਕੱਲਾ ਨਹੀਂ ਸੀਗਾ, ਮਿਲਾਨੀਆ ਟਰੰਪ ਦਾ ਇਹ ਕਹਿਣਾ ਹੈਗਾ ਆ। ਸੋ ਇਹ ਕੇਸ ਸੰਦਰਭ ਦੇ ਵਿੱਚ ਅਚਾਨਕ ਜਿਹੜੀ ਫਸਟ ਲੇਡੀ ਮਿਲਾਨੀਆ ਟਰੰਪ ਨੇ ਇਹ ਜਿਹੜੀ ਪਬਲਿਕ ਸਟੇਟਮੈਂਟ ਜਾਰੀ ਕਰ ਦਿੱਤੀ ਆ, ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਆ ਕਿ ਇਹਦੇ ਵਿੱਚ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੀ ਕੁਝ ਹਰਕਤ ਨਹੀਂ, ਕਿਤੇ ਇਹ ਤਾਂ ਨਹੀਂ ਵੀ ਜਿਹੜੀਆਂ ਅਨਰਿਡੈਕਟਡ ਫਾਈਲਸ ਆਉਣ ਵਾਲੀਆਂ ਆ ਉਹਨਾਂ ਵਿੱਚ ਕਿਤੇ ਮਿਲਾਨੀਆ ਟਰੰਪ ਹੋਣਾ ਦਾ ਕੋਈ ਜ਼ਿਕਰ ਹੈਗਾ ਆ,
ਜਾਂ ਕੁਛ ਹੋਰ ਇਸ ਦੇ ਵਿੱਚ ਕੋਈ ਚੀਜ਼ ਜੁੜੀ ਆ। ਸੋ ਕਈ ਤਰੀਕੇ ਦੀਆਂ ਜਿਹੜੀਆਂ ਕਿਆਸਰਾਈਆਂ ਉਹ ਲੱਗਣੀਆਂ ਸ਼ੁਰੂ ਹੋ ਚੁੱਕੀਆਂ। ਮਿਲਾਨੀਆ ਟਰੰਪ ਨੇ ਜਿਹੜੀ ਪਬਲਿਕ ਸਟੇਟਮੈਂਟ ਵਾਈਟ ਹਾਊਸ ਦੇ ਬਾਹਰ ਕੈਮਰੇਜ਼ ਦੇ ਸਾਹਮਣੇ ਜਿਹੜੀ ਆ ਉਹ ਕੀਤੀ, ਪਰ ਰਿਪੋਰਟਰਸ ਦਾ ਕੋਈ ਸਵਾਲ ਜਿਹੜਾ ਆ ਉਹ ਨਹੀਂ ਲਿਆ ਹੈਗਾ। ਤੇ ਕਹਿੰਦੇ ਵੀ ਮਿਲਾਨੀਆ ਟਰੰਪ ਦੀ ਸਟੇਟਮੈਂਟ ਉਦੋਂ ਆਈ ਹੈ ਜਿੱਦਾਂ ਦੱਸਿਆ ਵੀ ਸਾਬਕਾ ਜਿਹੜੀ ਅਟਾਰਨੀ ਜਨਰਲ ਪੈਮ ਬੌਂਡੀ ਆ ਉਸਨੇ ਮਨਾ ਕਰ ਦਿੱਤਾ ਆ ਸਪੀਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਉਹ ਪੇਸ਼ ਨਹੀਂ ਹੋਊਗੀ ਕਮੇਟੀ ਦੇ ਜਿਹੜੇ ਉਹ ਸਾਹਮਣੇ। ਸੋ ਕਹਿੰਦੇ ਵੀ ਮੈਂ ਰਿਪਲਾਈ ਜ਼ਰੂਰ ਕੀਤੀ ਸੀ ਇੱਕ ਵਾਰੀ ਮੈਕਸਵੈਲ ਨੂੰ ਇੱਕ ਈਮੇਲ ਦੇ ਵਿੱਚ, ਜਿਸ ਦੇ ਵਿੱਚ ਉਹਨੇ ਇਹਨੂੰ ਇਹ ਲਿਖਿਆ ਸੀਗਾ ਫੋਟੋ ਦੇ ਹੇਠਾਂ, ਗਿਵ ਮੀ ਏ ਕਾਲ ਵੈਨ ਯੂ ਆਰ ਬੈਕ ਇਨ ਨਿਊਯਾਰਕ। ਤੇ ਉਹਨੇ ਸਾਈਨ ਕੀਤਾ ਸੀਗਾ ਲਵ ਮਿਲੇਨੀਆ। ਸੋ ਸੈਕਸ ਟ੍ਰੈਫਿਕਿੰਗ ਕਨਵਿਕਟਡ ਆ ਜੈਫਰੀ ਐਪਸਟੀਨ ਵੀ ਸੀਗਾ ਤੇ ਮੈਕਸਵੈਲ ਵੀ ਸੀਗਾ, ਤੇ 20 ਸਾਲ ਦੀ ਸਜ਼ਾ ਇਹ ਇਸ ਟਾਈਮ ਜਿਹੜੀ ਮੈਕਸਵੈਲ ਆ ਉਹ ਘੱਟ ਰਹੀ ਹੈਗੀ। ਉਹ ਕਹਿੰਦੀ ਵੀ ਮੇਰੀ ਇੱਕ ਕੈਜੂਅਲ ਈਮੇਲ ਕੋਰਸਪੋਂਡੈਂਸ ਸੀਗੀ ਮੈਕਸਵੈਲ ਦੇ ਜਿਹੜੇ ਉਹ ਨਾਲ, ਪਰ ਇਹਨਾਂ ਨੇ ਮੰਗ ਕਰਕੇ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਡੈਮੋਕ੍ਰੇਟਸ ਦੀ ਗੱਲ ਨੂੰ ਹੋਰ ਮਜ਼ਬੂਤ ਜਿਹੜਾ ਉਹ ਕਰ ਦਿੱਤਾ ਵੀ ਹੁਣ ਤਾਂ ਵਾਈਟ ਹਾਊਸ ਦੇ ਅੰਦਰੋਂ ਵੀ ਆਵਾਜ਼ ਖਾਸ ਕਰਕੇ ਟਰੰਪ ਹੁਣਾਂ ਦੀ ਜਿਹੜੀ ਘਰਵਾਲੀ ਤੋਂ ਇਹ ਉੱਠਣੀ ਸ਼ੁਰੂ ਹੋ ਗਈ ਆ ਵੀ ਐਪਸਟੀਨ ਫਾਈਲਸ ਸਾਰੀਆਂ ਜਿਹੜੀਆਂ ਉਹ ਨਸ਼ਰ ਕੀਤੀਆਂ ਜਾਣ, ਤੇ ਨਾਲ ਦੇ ਨਾਲ ਉਹ ਇਕੱਲਾ ਨਹੀਂ ਸੀ, ਨਾਲ ਜਿਹੜੇ ਲੋਕ ਕੰਮ ਕਰ ਰਹੇ ਸੀ ਉਹਨਾਂ ਤੱਕ ਵੀ ਜਿਹੜਾ ਉਹਨਾਂ ਨੂੰ ਪ੍ਰੋਸੀਕਿਊਟ ਕਰਨਾ ਚਾਹੀਦਾ ਹੈਗਾ ਆ। ਅਗਲੀ ਅਗਲੀ ਖਬਰ ਜੀ ਗੋ ਹੈਡ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਡਿਪਟੀ ਸ਼ੈਰਿਫ ਨੂੰ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ ਟੋਲੈਰੀ ਕਾਉਂਟੀ ਦੇ ਵਿੱਚ, ਜਦੋਂ ਉਹ ਇੱਕ eviction ਨੋਟਿਸ ਜਿਹੜਾ ਆ ਦੇਣ ਇੱਕ ਘਰ ਦੇ ਵਿੱਚ ਗਿਆ ਸੀਗਾ। ਸੋ ਕਹਿੰਦੇ ਸ਼ੂਟਿੰਗ ਤੋਂ ਬਾਅਦ ਬੰਦੇ ਨੇ ਆਪਣੇ ਆਪ ਨੂੰ ਬੈਰੀਕੇਡ ਕਰ ਲਿਆ ਘਰ ਦੇ ਵਿੱਚ, ਤੇ ਹਜੇ ਵੀ ਉਹ ਬੈਰੀਕੇਟਡ ਹੈਗਾ। ਇਹ ਅੱਜ ਸਵੇਰੇ 10 ਵਜੇ ਦੇ ਕਰੀਬ ਪੋਰਟਰਵਿਲ, ਇੱਕ ਛੋਟਾ ਜਿਹਾ ਟਾਊਨ ਆ ਜਿਹੜਾ 64,000 ਪੋਪੂਲੇਸ਼ਨ ਦਾ, ਨਾਰਥ ਆਫ ਬੇਕਰਸਫੀਲਡ, ਉੱਥੇ ਇਹ ਘਟਨਾ ਵਾਪਰੀ ਹੈਗੀ ਆ। 60 ਸਾਲਾਂ ਦਾ ਜਿਹੜਾ ਸਸਪੈਕਟ ਆ ਡੇਵਿਡ ਮੋਰਾਲਸ ਉਹਦਾ ਨਾਂ ਦੱਸਿਆ ਗਿਆ ਹੈਗਾ। ਸੋ ਇਹ ਨਿਊਕੌਮ ਸਟਰੀਟ ਤੇ ਗ੍ਰੈਂਡ ਐਵਨਿਊ ਦੇ ਉੱਤੇ ਇਹ ਘਟਨਾ ਵਾਪਰੀ ਹੈਗੀ ਆ। ਟੋਲੈਰੀ ਕਾਉਂਟੀ ਸ਼ੈਰਿਫ ਮਾਈਕ ਨੇ ਇਹ ਦੱਸਿਆ ਵੀ ਜਿਹੜੇ ਲਾਗੇ ਦੇ ਘਰ ਆ ਉਹ ਇਵੈਕੂਏਟ ਕੀਤੇ ਗਏ ਹੈਗੇ ਆ। ਰੈਜ਼ੀਡੈਂਸ ਉਸ ਏਰੀਆ ਦੇ ਵਿੱਚ ਉਹਨਾਂ ਨੂੰ ਸ਼ੈਲਟਰ ਇਨ ਪਲੇਸ ਕਰਨ ਦੇ ਲਈ ਕਿਹਾ ਗਿਆ ਸੀ। ਸੋ ਉਹ ਸਿਰਫ ਨੋਟਿਸ ਦੇਣ ਗਿਆ ਸੀ ਜਦੋਂ ਉਹ ਜਿਹੜਾ ਅੰਦਰ ਸੀਗਾ ਟੈਨੈਂਟ, ਉਹਨੇ ਜਿਹੜੀ ਗੋਲੀ ਚਲਾ ਕੇ ਸ਼ੈਰਿਫ ਨੂੰ ਮਾਰ ਦਿੱਤਾ ਜੀ। ਜ਼ੋਰਾਨ ਮਮਦਾਨੀ ਜੋ ਕਿ ਨਿਊਯਾਰਕ ਦਾ ਮੇਅਰ ਬਣਿਆ ਆ, ਉਸਨੇ ਅਫੋਰਡੇਬਿਲਟੀ ਨੂੰ ਲੈ ਕੇ ਆਪਣਾ ਕੈਂਪੇਨ ਰਨ ਕੀਤਾ ਸੀ, ਜਿਸ ਦੇ ਵਿੱਚ ਉਸਨੇ ਇਹ ਇੱਕ ਗੱਲ ਕਹੀ ਸੀ, ਵਾਅਦਾ ਕੀਤਾ ਸੀ, ਚੁਣਾਵੀ ਵਾਅਦਾ ਕੀਤਾ ਸੀਗਾ ਵੀ ਜਿਹੜਾ ਬੱਸ ਫੇਅਰ ਆ ਉਹ ਅਸੀਂ ਫ੍ਰੀ ਕਰ ਦੇਣਾ ਆ, ਵੀ ਬੱਸਾਂ ਦੇ ਉੱਤੇ ਜਿਹੜੀਆਂ ਸਰਕਾਰੀ ਬੱਸਾਂ ਆ ਉਹਨਾਂ ਦੇ ਉੱਤੇ ਕਿਰਾਇਆ ਨਹੀਂ ਲੱਗੇਗਾ। ਪਰ ਹੁਣ ਜਿਹੜਾ ਉਹ ਕਿਹਾ ਜਾ ਰਿਹਾ ਆ ਉਹਨਾਂ ਦੇ ਦੁਆਰਾ, ਕਹਿੰਦੇ ਵੀ ਫ੍ਰੀ ਬੱਸਿਸ ਵੋਂਟ ਹੈਪਨ ਦਿਸ ਈਅਰ। ਆਪਣੇ ਇਸ ਚੁਣਾਵੀ ਵਾਅਦੇ ਤੋਂ ਉਹ ਹਾਲ ਦੀ ਘੜੀ ਪਿੱਛੇ ਜਿਹੜੇ ਉਹ ਹਟੇ ਆ, ਉਸ ਦੇ ਵਿੱਚ ਉਹ ਫੇਲ ਹੋਏ ਆ। ਉਹਨਾਂ ਨੂੰ ਜਦ ਪੁੱਛਿਆ ਗਿਆ ਵੀ ਇਹ ਕੀ ਚੱਕਰ ਆ, ਤੁਸੀਂ ਤਾਂ ਲੋਕਾਂ ਨੂੰ ਵਾਅਦਾ ਕੀਤਾ, ਲੋਕ ਇਸ ਚੀਜ਼ ਦਾ ਬੁਰਾ ਜਿਹੜਾ ਉਹ ਮਨਾ ਰਹੇ ਆ ਤੇ ਇਹਨਾਂ ਨੂੰ ਕਹਿ ਲਓ ਵੀ ਖਰੀਆਂ ਖੋਟੀਆਂ ਵੀ ਜਿਹੜੀਆਂ ਨਾਲ ਨਾਲ ਸੁਣਾ ਰਹੇ ਆ। ਉਹ ਕਹਿੰਦੇ ਜੀ ਜਿਹੜੀਆਂ ਫ੍ਰੀ ਬੱਸਾਂ ਆ ਉਹ ਆਪਾਂ ਕਰਾਂਗੇ ਜ਼ਰੂਰ, ਪਰ ਉਹ ਟਾਈਮਲਾਈਨ ਬਦਲੀ ਆ, ਇਸ ਸਾਲ ਦੇ ਵਿੱਚ ਕਰਨੀਆਂ ਸਾਡੇ ਲਈ ਮੁਸ਼ਕਲ ਜਿਹੜੀਆਂ ਉਹ ਹੈਗੀਆਂ ਆ। ਆਲਰੇਡੀ ਜਿਹੜੀ ਹਰਜੋਤ ਸਿੰਘ ਜੀ ਇੱਕ ਹੋਰ ਉਹਨਾਂ ਦੀ ਚਰਚਾ ਚੱਲੀ ਆ, ਉਹਨਾਂ ਦੇ ਲਾ ਐਨਫੋਰਸਮੈਂਟ ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਆ, ਜਿਸ ਦੇ ਵਿੱਚ DEI ਦੇ ਜਿਹੜੇ ਰੈਫਰੈਂਸਿਸ ਆ ਉਹਨਾਂ ਨੂੰ ਕੱਟ ਜਿਹੜਾ ਉਹ ਕੀਤਾ ਗਿਆ ਆ। ਉਹਦੇ ਉੱਤੇ ਵੀ ਜਿਹੜੀ ਇਹਨਾਂ ਦੀ ਆਲੋਚਨਾ ਜਿਹੜੀ ਉਹ ਚੱਲ ਰਹੀ ਆ, ਤੇ ਇਹਨਾਂ ਨੇ ਜਿਹੜਾ ਇਸ ਦਾ ਭਾਂਡਾ ਸਾਰਾ ਐਰਿਕ ਐਡਮਸ ਦੇ ਸਿਰ ਭੰਨਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਜਿਹੜੀ ਪਹਿਲਾਂ ਇੱਥੇ ਪ੍ਰਸ਼ਾਸਨ ਸੀਗਾ ਐਰਿਕ ਐਡਮ ਦਾ, ਉਸਨੇ ਰਿਪੋਰਟ ਬੜੀ ਡਾਇਲੂਟ ਕੀਤੀ ਸੀਗੀ, ਉਹ ਸਾਨੂੰ ਮਿਲੀ ਸੀ, ਪਰ ਅਸੀਂ ਇਸ ਦੇ ਵਿੱਚ ਹੋਰ ਐਕੂਰੇਟ ਰਿਫਲੈਕਸ਼ਨ ਜਿਹੜਾ ਕ੍ਰਾਈਸਿਸ ਨਿਊਯਾਰਕ ਫੇਸ ਕਰ ਰਹੇ ਆ 5 ਬੋਰੋਜ਼ ਦੇ ਵਿੱਚ, ਉਸ ਨੂੰ ਜਿਹੜਾ ਉਹ ਪੇਸ਼ ਕੀਤਾ ਹੈ ਤੇ ਉਸ ਨੂੰ ਮਜ਼ਬੂਤ ਕਰਕੇ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਪੋਲੀਟੀਕੋ ਦੇ ਨਾਲ ਉਹਨਾਂ ਦੀ ਲੰਮੀ ਚੌੜੀ ਜਿਹੜੀ ਹਰਜੋਤ ਸਿੰਘ ਜੀ ਗੱਲਬਾਤ ਇੰਟਰਵਿਊ ਜਿਹੜੀ ਉਹ ਹੋਈ ਆ, ਉਹਦੇ ਵਿੱਚੋਂ ਜਿਹੜੇ ਕੁਝ ਅੰਸ਼ ਜਿਹੜੇ ਆ ਉਹ ਸਾਹਮਣੇ ਆਏ ਹੈਗੇ ਆ। ਸੋ ਹੁਣ ਦੇਖੋ ਕੀ ਬਣਦਾ ਆ। ਲੋਕਾਂ ਨੂੰ ਇਹਨਾਂ ਨੇ ਚੁਣਾਵੀ ਵਾਅਦਾ ਲਾਰਾ ਲਾਇਆ ਸੀਗਾ ਵੀ ਬੱਸਾਂ ਫ੍ਰੀ ਕਰਨੀਆਂ ਆ, ਪਰ ਇਸ ਸਾਲ ਉਹਨਾਂ ਨੇ ਨਾ ਕਰ ਦਿੱਤੀ ਹੈ। ਕਹਿੰਦੇ ਜੀ ਵੀ ਇਸ ਵਾਰੀ ਇਸ ਸਾਲ ਦੇ ਵਿੱਚ ਕਰਨੀਆਂ ਸਾਡੇ ਲਈ ਨਾਮੁਮਕਿਨ ਆ। ਜੀ। ਅਗਲੀ ਖਬਰ ਵੱਲ ਚੱਲੀਏ। ਬਹੁਤ ਸਾਰੇ ਸ਼ਹਿਰ ਆ ਜਿਹੜੇ ਉਹ ਇਹ ਮਹੀਨਾ ਜਿਹੜਾ ਅਪ੍ਰੈਲ ਆ ਉਹਨੂੰ ਸਿੱਖ ਅਵੇਅਰਨੈਸ ਮੰਥ ਕਰਕੇ ਵੀ ਡਿਕਲੇਅਰ ਕਰ ਰਹੇ ਆ। ਬੇਕਰਸਫੀਲਡ ਦੀ ਸਿਟੀ ਕੌਂਸਲ ਨੇ ਪ੍ਰੋਕਲੇਮ ਕੀਤਾ ਹੈਗਾ ਆ ਅਪ੍ਰੈਲ 2026 ਐਜ਼ ਸਿੱਖ ਹੈਰੀਟੇਜ ਮੰਥ।
ਸੋ ਉੱਥੇ ਦੀ ਜਿਹੜੀ ਮੇਅਰ ਆ ਕੈਰਨ ਗੋ, ਉਹਨਾਂ ਨੇ ਇਹ ਕਿਹਾ ਵੀ 35,000 ਦੇ ਕਰੀਬ ਸਿੱਖ ਬੇਕਰਸਫੀਲਡ 'ਚ ਰਹਿੰਦੇ ਆ, 2.5 ਲੱਖ ਸਿੱਖ ਕੈਲੀਫੋਰਨੀਆ 'ਚ ਆ ਤੇ 50% ਜਿਹੜੀ ਸਿੱਖ ਪਾਪੂਲੇਸ਼ਨ ਪੂਰੀ ਯੂਐਸ ਦੀ ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦੀ ਹੈਗੀ ਆ। ਇਹ ਜਿਹੜਾ ਪ੍ਰੋਕਲਾਮੇਸ਼ਨ ਉਹਨਾਂ ਨੇ ਕੀਤਾ ਉਹਦੇ ਵਿੱਚ ਲਿਖਿਆ ਹੈਗਾ। ਉਹਨਾਂ ਨੇ ਬੇਕਰਸਫੀਲਡ ਦੀ ਕਮਿਊਨਿਟੀ ਨੂੰ ਇਹ ਕਿਹਾ ਕਿ ਬੇਕਰਸਫੀਲਡ ਸਿੱਖ ਕਮਿਊਨਿਟੀ ਦੀਆਂ ਕੰਟਰੀਬਿਊਸ਼ਨਸ ਬਹੁਤ ਜ਼ਿਆਦੇ ਆ, ਐਗਰੀਕਲਚਰ 'ਚ, ਟਰੱਕਿੰਗ, ਸਮਾਲ ਬਿਜ਼ਨਸ, ਹੈਲਥ ਕੇਅਰ ਤੇ ਹੋਰ। ਤੇ ਉਹਨਾਂ ਦਾ ਹਿਸਟਰੀ, ਕਲਚਰ ਆਪਾਂ ਸਾਰੇ ਜਿਹੜੇ ਸ਼ੇਅਰ ਕਰਦੇ ਆ। ਅਪ੍ਰੈਲ ਮਹੀਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਵਿਸਾਖੀ ਹੁੰਦੀ ਆ। ਤੇ ਇਸ ਕਰਕੇ ਇਕੱਲਾ ਬੇਕਰਸਫੀਲਡ ਨਹੀਂ, ਇਸ ਤੋਂ ਬਿਨਾਂ ਇਹ ਵੀ ਪਤਾ ਚੱਲਿਆ ਵੀ ਰੈਂਟਨ, ਵਾਸ਼ਿੰਗਟਨ ਦੇ ਵਿੱਚ ਵੀ ਜਿਹੜਾ ਸਿੱਖ ਹੈਰੀਟੇਜ ਮੰਥ ਆ ਉਹਨਾਂ ਵੱਲੋਂ ਡਿਕਲੇਅਰ ਕੀਤਾ ਗਿਆ ਹੈ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਇਹ ਵੀ ਦੱਸਦੇ ਜਾਈਏ ਵੀ ਆਉਂਦੇ ਇਸ ਵੀਕਐਂਡ ਦੇ ਉੱਤੇ ਰੀਨੋ ਦੇ ਵਿੱਚ ਨਗਰ ਕੀਰਤਨ ਵਿਸਾਖੀ ਦੇ ਸੰਦਰਭ ਦੇ ਵਿੱਚ ਜੋ ਰੀਨੋ ਗੁਰਦੁਆਰਾ ਸਾਹਿਬ ਸੈਲਮੀ ਡਰਾਈਵ ਆ ਉੱਥੇ ਹੋਣ ਜਾ ਰਿਹਾ ਗੁਰਮਤਿ ਸਮਾਗਮ, ਤੇ ਜਿਹੜਾ ਨਗਰ ਕੀਰਤਨ ਆ ਉਹ ਇਨਸਾਈਡ ਜਿਹੜਾ ਉਹ ਹੋਵੇਗਾ ਉਹਨਾਂ ਦੀ ਜਿਹੜੀ ਪ੍ਰਾਪਰਟੀ ਦੇ ਵਿੱਚ ਗੁਰਦੁਆਰਾ ਸਾਹਿਬ ਦੀ। ਸੋ ਪਿਛਲੇ ਲਗਾਤਾਰ 2 ਸਾਲਾਂ ਤੋਂ ਲਗਾਤਾਰ ਆਪਾਂ ਕਵਰੇਜ ਜਿਹੜੀ ਉੱਥੋਂ ਪੇਸ਼ ਕੀਤੀ ਹੈ, ਤੇ ਇਸ ਸਾਲ ਵੀ ਇਸ ਵੀਕਐਂਡ ਦੇ ਉੱਤੇ ਜੋ ਸੈਟਰਡੇ ਸੰਡੇ ਨੂੰ ਸਮਾਗਮ ਨੇ ਉਹ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਜਿਹੜੇ ਉਹ ਪੇਸ਼ ਕਰਨ ਕੀਤੇ ਜਾਣਗੇ। ਬਾਕੀ ਸਾਰਿਆਂ ਨੂੰ ਉੱਥੇ ਹੁਮ ਹੁਮਾ ਕੇ ਪਹੁੰਚਣ ਦੇ ਲਈ ਸੱਦਾ ਤੇ ਬੇਨਤੀ ਜਿਹੜੀ ਉਹ ਕੀਤੀ ਜਾਂਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਓਨਟਾਰੀਓ ਵੇਅਰ ਹਾਊਸ ਜਿਸ ਦੇ ਵਿੱਚ ਆਰਸਨ ਹੋਈ ਸੀ, ਅੱਗ ਲਾਈ ਸੀ, ਜਿਹੜੀ ਟਾਇਲਟ ਪੇਪਰ ਵਾਲੀ ਵੇਅਰ ਹਾਊਸ ਸੀਗਾ ਉਸ ਨੂੰ ਸਾੜ ਦਿੱਤਾ ਸੀਗਾ। ਉੱਥੋਂ ਦੇ ਹੀ ਇੱਕ ਡਿਸਗਰੰਟਲਡ EMPLOYE ਵੀ ਕਹਿ ਲਓ ਵੀ ਨਾਰਾਜ਼ ਜਿਹੜਾ ਹੋਇਆ ਜਿਹੜਾ ਮੁਲਾਜ਼ਮ ਸੀ ਉਸ ਦੇ ਦੁਆਰਾ ਉੱਥੇ ਅੱਗ ਲਾਈ ਗਈ ਸੀਗੀ। ਹੁਣ ਕਹਿੰਦੇ ਵੀ ਉਹ ਵੇਅਰ ਹਾਊਸ ਦਾ EMPLOYE ਆ, ਉਸ ਨੂੰ ਅਰੈਸਟ ਕਰ ਲਿਆ ਗਿਆ ਆ ਇਸੇ ਹੀ ਸ਼ੱਕ ਦੇ ਆਧਾਰ ਦੇ ਉੱਤੇ ਵੀ ਇਸਨੇ ਅੱਗ ਲਾਈ ਹੈ। ਚਮੇਲ ਅਬਦੁਲ ਕਰੀਮ 29 ਸਾਲਾਂ ਦਾ, ਇਸ ਦੇ ਉੱਤੇ ਜਿਹੜੇ ਹੁਣ ਕਈ ਚਾਰजेस ਆ ਉਹ ਲਗਾਏ ਜਾ ਚੁੱਕੇ ਹੈਗੇ ਆ। ਸੋ ਫੈਲਨੀ ਆਰਸਨ ਦਾ ਚਾਰਜ ਵੀ ਇਸ ਉੱਤੇ ਲਗਾਇਆ ਗਿਆ ਆ। 1 ਕਾਊਂਟ ਐਗਰੀਵੇਟਿਡ ਆਰਸਨ, 6 ਕਾਊਂਟ ਆਰਸਨ ਸਟਰਕਚਰ ਫੋਰੈਸਟ ਲੈਂਡ ਦਾ, ਤੇ ਜਿਹਦੇ ਵਿੱਚ ਵਿਲਫੁਲ ਤੇ ਮਲੇਸ਼ੀਅਸ ਬਰਨਿੰਗ ਆਫ ਬਿਲਡਿੰਗ ਜਾਂ ਲੈਂਡ ਉਹ ਜਿਹੜੇ ਇਸ ਦੇ ਉੱਤੇ ਚਾਰजेस ਲਾਏ ਹੈਗੇ ਆ। ਸੋ ਪੁਲਿਸ ਨੇ ਅਬਦੁਲ ਕਰੀਮ ਨੂੰ ਇਸ ਫੈਲਨੀ ਦੇ ਸੰਦਰਭ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ। ਇਸ ਦੀ ਵੀਡੀਓ ਜਿਹੜੀ ਹਰਜੋਤ ਸਿੰਘ ਜੀ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਇਨਸਾਈਡ ਦੀ, ਜਿਹਦੇ ਵਿੱਚ ਇਹ ਕਹਿ ਰਿਹਾ ਸੀਗਾ ਵੀ ਆਲ ਯੂ ਹੈਵ ਟੂ ਡੂ ਵਾਸ ਗਿਵ ਅਸ ਲਿਵਿੰਗ ਵੇਜ। ਚਲੋ ਗੁੱਸੇ 'ਚ ਹੋਊਗਾ, ਪਰ ਇੰਨਾ ਜ਼ਿਆਦਾ ਜਿਹੜਾ ਉਹ ਉਸਨੇ ਨੁਕਸਾਨ ਕਰ ਦਿੱਤਾ, ਇਹ ਵੀ ਗੱਲ ਜਿਹੜੀ ਗਲਤ ਹੈ। ਇਹ ਤਾਂ ਸ਼ੁਕਰ ਕਰੋ ਹਰਜੋਤ ਸਿੰਘ ਜੀ ਬਚਾਅ ਹੋ ਗਿਆ ਵੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਵੀ ਤੇਰਾ ਗੁੱਸਾ ਕਾਰਪੋਰੇਸ਼ਨ ਦੇ ਨਾਲ ਜਿਹੜਾ ਹੋ ਸਕਦਾ, ਪਰ ਆਮ ਲੋਕਾਂ ਦਾ ਇਸ ਦੇ ਵਿੱਚ ਕੀ ਕਸੂਰ ਆ? ਇਹ ਥੋੜਾ ਜਿਹਾ ਅਜਿਹੇ ਲੋਕਾਂ ਨੂੰ ਜਿਹੜਾ ਦੇਖਣ ਵਾਲੀ ਗੱਲ ਆ। ਪਰ ਇਹ ਬਹੁਤ ਵਾਰੀ ਹੁੰਦਾ ਆ ਵੀ ਗੁੱਸੇਖੋਰ ਹੋਇਆ ਜਿਹੜਾ EMPLOYE ਆ, ਖਾਸ ਕਰਕੇ ਨਾਰਾਜ਼ ਹੋਇਆ, ਉਹ ਫਿਰ ਇਦਾਂ ਦੇ ਕਈ ਵਾਰੀ ਪੁੱਠੇ ਕੰਮ ਜਿਹੜੇ ਉਹ ਕਰ ਜਾਂਦਾ, ਤੇ ਉਹੀ ਕੁਛ ਅਬਦੁਲ ਕਰੀਮ ਨੇ ਜਿਹੜਾ ਇਸ ਦੇ ਵਿੱਚ ਕੀਤਾ ਆ। ਤੇ ਹੁਣ ਇਸ ਨੂੰ ਗ੍ਰਿਫਤਾਰ ਕਰਕੇ ਕਈ ਜਿਹੜੇ ਆ ਫੈਲਨੀਜ਼ ਆ ਇਸ ਉੱਤੇ ਲਗਾਈਆਂ ਜਾ ਚੁੱਕੀਆਂ ਆ। ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਿਹਾ ਵੀ ਕੈਲੀਫੋਰਨੀਆ ਸੁਪਰ ਐਲ ਨੀਨੀਓ ਦੇ ਰਸਤੇ ਦੇ ਵਿੱਚ ਆ। ਇਹਦੇ ਮੁਤਾਬਕ ਕਹਿੰਦੇ ਵੀ ਰੇਨ, ਫਲੱਡ, ਕੋਸਟਲ ਇਰੋਜ਼ਨ ਬਹੁਤ ਜ਼ਿਆਦਾ ਜਿਹੜਾ ਆ ਇਸ ਵਾਰੀ ਹੋ ਸਕਦਾ ਹੈਗਾ ਆ। ਸੋ ਜਿਹੜੀ ਵਿੰਟਰ ਆ ਉਹ ਕਾਫੀ ਬੈਟਰ ਰਹੂਗੀ, ਤੇ ਜਿਹੜਾ ਵਾਈਲਡ ਫਾਇਰ ਰਿਸਕ ਆ ਉਹ ਥੋੜਾ ਜਿਹਾ ਡਾਊਨ ਰਹੂਗਾ। ਘੱਟ ਸੋ ਸਕਦਾ। ਪਰ ਫਲੱਡਿੰਗ, ਡਿਬਰੀ ਫਲੋ ਇਹ ਕਾਫੀ ਕੁਝ ਰਹੂਗਾ, ਕਿਉਂਕਿ ਕਾਫੀ ਜਿਹੜਾ ਵੈਦਰ ਚੇਂਜ ਹੋ ਰਿਹਾ ਹੈ। ਬਿਲਕੁਲ ਹਰਜੋਤ ਸਿੰਘ ਜੀ, ਉਹ ਤਾਂ ਹੁਣ ਦੇਖਿਆ ਜਾਵੇ ਤਾਂ ਗਰਮੀ ਆ ਗਈ ਸੀਗੀ, ਪਰ ਹੁਣ ਆ ਦੇਖੋ ਆ ਵੀ ਵੀਕਐਂਡ ਦੇ ਦਰਮਿਆਨ ਆਉਂਦੇ ਕੁਝ ਦਿਨਾਂ ਦੇ ਵਿੱਚ ਸਿਏਰਾ ਨਵਾਡਾਸ ਦੇ ਵਿੱਚ ਤੇ ਹੋਰ ਕਈ ਥਾਵਾਂ ਦੇ ਉੱਤੇ ਮੀਂਹ ਤੇ ਬਰਫ਼ਬਾਰੀ ਉਹ ਦੱਸੀ ਜਿਹੜੀ ਗਈ ਹੈਗੀ ਆ। ਉਹ ਤਾਂ ਪਾਣੀ ਦੀ ਜ਼ਰੂਰਤ ਹੈਗੀ ਆ। ਇਸ ਵਾਰ ਤਾਂ ਜਦ ਅਪ੍ਰੈਲ ਦਾ ਸਨੋ ਸਰਵੇ ਕੀਤਾ ਗਿਆ ਸੀਗਾ ਬਹੁਤ ਹੀ ਜ਼ਿਆਦਾ ਘੱਟ ਸੀ, ਉੱਥੇ ਤਾਂ ਸਨੋ ਸੀਗੀ ਨਹੀਂ, ਬੇਸਿਕਲੀ ਮੈਦਾਨ ਹੀ, ਰੜਾ ਮੈਦਾਨ ਹੀ ਜਿਹੜਾ ਉਹ ਨਜ਼ਰ ਆ ਰਿਹਾ ਸੀਗਾ। ਸੋ ਬਰਫ਼ ਮੀਂਹ ਤਾਂ ਜਿਹੜਾ ਉਹ ਚਾਹੀਦੇ ਆ, ਪਰ ਕੀ ਸੁਪਰ ਐਲ ਨੀਨੀਓ ਵਾਕਿਆ ਹੀ ਆ ਜਾਊਗਾ? 25% ਚਾਂਸ ਦੱਸਦੇ ਆ ਉੱਦਾਂ ਹਰਜੋਤ ਸਿੰਘ ਜੀ ਜਿਹੜਾ ਸੁਪਰ ਐਲ ਨੀਨੀਓ ਜਿਹੜਾ ਉਹ ਹੋਣ ਦੇ ਜਿਹੜਾ ਉਹ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਪਰ ਇੱਕ ਵਾਰੀ ਇਦਾਂ ਲੱਗਦਾ ਵੀ ਇਹਨਾਂ ਨੇ ਫੇਰ ਕੋਟੀਆਂ ਜੈਕਟਾਂ ਲੋਕਾਂ ਦੀਆਂ ਜਿਹੜੀਆਂ ਇਸ ਕੋਸਟ ਦੇ ਉੱਤੇ ਦੁਬਾਰਾ ਇਸ ਮੌਸਮ ਨੇ ਕਢਾ ਦੇਣੀਆਂ ਹੈਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਹਵਾਈ ਦਾ ਡਾਕਟਰ ਜਿਸ ਦੇ ਉੱਤੇ ਇਹ ਦੋਸ਼ ਲਾਏ ਗਏ ਸੀਗੇ ਵੀ ਉਸਨੇ ਆਪਣੀ ਜਨਾਨੀ ਨੂੰ ਹਾਈਕ ਦੇ ਦੌਰਾਨ
ਮਾਰਨ ਦੀ, ਕਤਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ, ਉਸ ਨੂੰ ਹੁਣ ਦੋਸ਼ੀ ਪਾਇਆ ਗਿਆ ਆ ਅਟੈਂਪਟਡ ਮੈਨ ਸਲੌਟਰ ਦੇ ਵਿੱਚ। ਗੈਰਹਾਰਟ ਕੋਇੰਗ ਅਟੈਂਪਟਡ ਮੈਨ ਸਲੌਟਰ ਦੇ ਵਿੱਚ ਦੋਸ਼ੀ ਜਿਹੜਾ ਉਹ ਪਾਇਆ ਗਿਆ ਆ। ਕਹਿੰਦੇ ਵੀ ਐਕਸਟ੍ਰੀਮ ਮੈਂਟਲ ਤੇ ਇਮੋਸ਼ਨਲ ਡਿਸਟਰਬੈਂਸ ਦੇ ਵਿੱਚ ਜਿਹੜਾ ਉਹ ਸੀਗਾ। ਇਹ ਦਾਅਵਾ ਕਰਦਾ ਰਿਹਾ ਜੀ ਮੈਂ ਤਾਂ ਸੈਲਫ ਡਿਫੈਂਸ ਦੇ ਵਿੱਚ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਸੀਗਾ। ਸੋ ਇਹ ਯੂਨੈਨਿਮਸ ਵਰਡਿਕਟ ਸੀਗਾ ਹੋਨੋਲੁਲੂ ਦੀ ਜਿਹੜੀ ਕਾਉਂਟੀ ਜਿਊਰੀ ਆ, ਜਿਨ੍ਹਾਂ ਨੇ 8 ਘੰਟੇ ਦੇ ਲਈ ਡੈਲੀਬਰੇਟ ਕੀਤਾ ਸੀਗਾ। ਉਹਨਾਂ ਨੇ ਇਸ ਤੋਂ ਵੱਡੇ ਚਾਰਜ ਦੇ ਵਿੱਚ ਤਾਂ ਉਸਨੂੰ ਜਿਹੜਾ ਨਹੀਂ ਦੋਸ਼ੀ ਕਰਾਰ ਦਿੱਤਾ, ਪਰ ਅਟੈਂਪਟਡ ਮੈਨ ਸਲੌਟਰ ਦੇ ਵਿੱਚ ਇਸ ਨੂੰ ਹੁਣ ਚਾਰਜ ਕਰ ਦਿੱਤਾ ਆ। ਇਹ ਹਵਾਈ ਦੇ ਵਿੱਚ ਡਾਕਟਰੀ ਦੀ ਜਿਹੜੀ ਪ੍ਰੈਕਟਿਸ ਆ ਉਹ ਕਰ ਰਿਹਾ ਸੀਗਾ। ਇਸ ਦੇ ਵਿੱਚ ਮੈਕਸਿਮਮ ਸਜ਼ਾ ਇਸ ਨੂੰ 20 ਸਾਲ ਦੀ ਹੋ ਸਕਦੀ ਆ ਤੇ 13 ਅਗਸਤ ਨੂੰ ਅਦਾਲਤ ਦੇ ਦੁਆਰਾ ਇਸ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਜਾਵੇਗੀ। ਅੱਜ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਆ, ਜਦੋਂ ਰੇਡੀਓ ਸੁਣਦੇ ਆ ਤੁਸੀਂ ਵਾਰਨਿੰਗ ਵੀ ਸੁਣਦੇ ਹੋਵੋਗੇ। ਟੋਰਨੇਡੋ ਵਾਰਨਿੰਗ ਇਸ਼ੂ ਕੀਤੀ ਗਈ ਆ ਫ੍ਰਿਜ਼ਨੋ ਮਡੇਰਾ ਕਾਉਂਟੀਜ਼ ਦੇ ਵਿੱਚ। ਕਹਿੰਦੇ ਵੀ ਇਹ ਵਾਰਨਿੰਗ ਜੋ ਅੱਜ ਸ਼ਾਮ ਤਾਈਂ ਰਹਿਣੀ ਆ, ਰਾਤ ਤਾਈਂ। ਸੋ ਰੈਜ਼ੀਡੈਂਟਸ ਨੂੰ ਇਹ ਕਿਹਾ ਗਿਆ ਸੀ ਭਈ ਘਰਾਂ ਦੇ ਅੰਦਰ ਰਹੋ, ਬਾਹਰ ਓਪਨ ਨਾ ਹੋ, ਕਿਉਂਕਿ ਨੈਸ਼ਨਲ ਵੈਦਰ ਸਰਵਿਸ ਰਿਪੋਰਟ ਕਰ ਰਿਹਾ ਹੈ ਵੀ ਬਹੁਤ ਜ਼ਿਆਦਾ ਜਿਹੜੇ ਥੰਡਰ ਸਟਾਰਮਸ ਆ ਉਹ ਫਾਇਰਬੌਗ ਵਾਲੇ ਏਰੀਏ 'ਚ, ਜਿਹੜਾ ਕਿ 28 ਮੀਲ ਵੈਸਟ ਆਫ ਮਡੇਰਾ ਆ, ਉੱਥੇ ਜਿਹੜੇ ਸੁਣੇ ਗਏ ਹੈਗੇ ਆ। ਸੋ ਕਹਿੰਦੇ ਵੀ ਇਦਾਂ ਦੇ ਕਰਕੇ ਜਿਹੜੀ ਆ ਹੇਲਸ ਵਗੈਰਾ ਵੀ ਜਿਹੜੀਆਂ ਆ ਸਕਦੀਆਂ ਜੀ। ਫਾਇਰਬੌਗ, ਡੌਸ ਪੈਲੋਸ ਜਿਹੜਾ ਇਲਾਕਾ, I-5 ਦਾ ਇਲਾਕਾ, ਮੈਂਡੋਟਾ ਦੇ ਜਿਹੜਾ ਨਜ਼ਦੀਕ ਆ, ਉੱਥੇ ਸਪੈਸ਼ਲ ਵੈਦਰ ਸਟੇਟਮੈਂਟ ਜਿਹੜਾ ਨੈਸ਼ਨਲ ਵੈਦਰ ਸਰਵਿਸ ਹੈਨਫੋਰਡ 'ਚ ਆ, ਉਹਨਾਂ ਨੇ ਜਿਹੜੀ ਉਹ ਜਾਰੀ ਕੀਤੀ ਆ। ਸੋ ਥੰਡਰਸਟਾਰਮ ਦੇ ਨਾਲ ਟੋਰਨੇਡੋ ਤੱਕ ਵਰਗੀ ਵੀ ਜਿਹੜੀ ਸਥਿਤੀ ਬਣ ਸਕਦੀ ਹੈ। ਪਰ ਕਹਿੰਦੇ ਵੀ ਇਸੇ ਦਰਮਿਆਨ ਕਿਉਂਕਿ ਮੌਸਮ ਖੁਸ਼ਕ ਆ, ਤੇਜ਼ ਹਵਾਵਾਂ ਆ, ਤੇ ਫਾਇਰ ਡੇਂਜਰ ਕਾਫੀ ਜ਼ਿਆਦਾ ਵਧਿਆ ਹੈਗਾ ਆ। ਸੋ ਮੋਡਰੇਟ ਫਾਇਰ ਰਿਸਕ ਕਹਿੰਦੇ ਵੀ ਗ੍ਰਾਸ ਫਾਇਰ ਦੇ ਲਈ ਦੱਸਿਆ ਜਾ ਰਿਹਾ ਹੈਗਾ ਆ। ਸੋ ਉਹਦਾ ਵੀ ਜਿਹੜਾ ਉਹ ਖਾਸ ਧਿਆਨ ਰੱਖਿਆ ਜਾਵੇ। ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਡਾਊ ਜੋਨ ਅੱਜ 200 ਤੇ 76 ਪੁਆਇੰਟ ਵੱਧ ਕੇ 48,186 ਦੇ ਬੰਦ ਹੋਇਆ। S&P 42 ਪੁਆਇੰਟ ਵੱਧ ਕੇ 6825, ਨੈਸਡੈਕ 100 ਤੇ 88 ਪੁਆਇੰਟ ਵੱਧ ਕੇ 22,822 ਦੇ ਉੱਤੇ। ਸੋਨੇ ਦਾ ਭਾਅ $4780 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ ਦੇ ਵਿੱਚ ਫੇਰ ਵਾਧਾ ਹੋਣਾ ਸ਼ੁਰੂ ਹੋ ਗਿਆ। $99 ਪ੍ਰਤੀ ਬੈਰਲ ਦੇ ਉੱਤੇ ਜਿਹੜਾ US ਕਰੂਡ ਆਇਲ ਆ ਉਹ ਪਹੁੰਚਿਆ ਆ। 10-year yield 4.28%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 71,894 ਤੇ ਇਥੀਰੀਅਮ $2193 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਰੁਪਏ ਆ। ਇੰਡੀਆ ਦੇ $92 ਤੇ 60 ਪੈਸੇ। ਪਾਕਿਸਤਾਨ ਦੇ $279 ਤੇ 31 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।